ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਰ। ਜਿਸ ਤੁਸੀਂ ਸਾਰੇ ਜਾਣਦੇ ਕਿ ਕੱਲ 12 ਫਰਵਰੀ ਦਾ ਦਿਨ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੇ ਜਨਮ ਦਿਨ ਵਜੋਂ ਦੇਸ਼ ਵਿਦੇਸ਼ ਦੇ ਵਿੱਚ ਮਨਾਇਆ ਗਿਆ। ਭਾਵੇਂ ਜਾਣਕਾਰੀ ਸਰੋਤਾਂ ਅਨੁਸਾਰ ਸੰਤਾਂ ਦੀ ਜਨਮ ਤਾਰੀਖ 2 ਜੂਨ 1947 ਹੈ, ਪਰ ਕਿਉਂਕਿ ਇਸ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਉਣ ਦਾ ਰੁਝਾਨ 12 ਫਰਵਰੀ ਦੇ ਹਵਾਲੇ ਨਾਲ ਸ਼ੁਰੂ ਹੋਇਆ, ਇਸ ਲਈ ਇਹ ਦਿਨ ਹਰ ਪਾਸੇ ਇਸ ਹਵਾਲੇ ਨਾਲ ਹੀ ਮਨਾਇਆ ਗਿਆ। ਇਸ ਸੰਬੰਧੀ ਪੰਜਾਬ ਵਿੱਚ ਫਤਿਹਗੜ੍ਹ ਸਾਹਿਬ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ। ਵਿਊਅਰਸ, ਅੰਮ੍ਰਿਤਸਰ ਦੇ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ ਸੰਤ ਭਿੰਡਰਾਂਵਾਲਿਆਂ ਜੀ ਦਾ ਪੁਤਲਾ ਸਾੜਨ ਦਾ ਯਤਨ ਮੌਕੇ ਤੇ ਪਹੁੰਚੇ ਸਿੰਘਾਂ ਨੇ ਅਸਫਲ ਬਣਾ ਦਿੱਤਾ। ਵਿਊਅਰਸ, ਅੱਜ ਅਸੀਂ ਇਸ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਪਟਿਆਲੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 12 ਫਰਵਰੀ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੇ ਜਨਮ ਦਿਨ ਸੰਬੰਧੀ ਇੱਕ ਵਿਸ਼ਾਲ ਸਮਾਗਮ ਹੋਇਆ ਅਤੇ ਪਟਿਆਲੇ ਵਿਖੇ ਵੀ ਕਾਫੀ ਸਾਰੇ ਪ੍ਰੋਗਰਾਮਸ ਉਲੀਕੇ ਗਏ। ਅਸੀਂ ਚਾਹਾਂਗੇ ਸਾਨੂੰ ਤੁਸੀਂ ਇਹਨਾਂ ਸਮਾਗਮਾਂ ਬਾਰੇ ਅਤੇ ਓਵਰਆਲ ਤੁਸੀਂ ਉਹਨਾਂ ਦੇ ਜਨਮ ਦਿਨ ਦਿਹਾੜੇ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜਾ ਕੱਲ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਹੈ ਜੀ, ਇਹ ਸਾਡੀ ਪਾਰਟੀ ਨੇ ਅੱਜ ਤੋਂ ਕੋਈ 16 ਸਾਲ ਪਹਿਲਾਂ ਹਾਂਜੀ ਇਹ ਦਿਨ ਸ਼ੁਰੂ ਕੀਤਾ ਸੀ ਜੀ। ਇਹਦੇ ਪਿੱਛੇ ਇੱਕ ਬਹੁਤ ਵੱਡਾ ਹੁਣ ਇਤਿਹਾਸ ਜੁੜ ਚੁੱਕਿਆ ਹੈ। ਹਾਂਜੀ, ਤੇ ਜਦੋਂ ਸਰਕਾਰਾਂ ਚਾਹੁੰਦੀਆਂ ਸੀ ਸੈਂਟਰ ਤੇ ਸਟੇਟ ਦੀਆਂ, ਜੀ ਈਵਨ ਉਹਨਾਂ ਨੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਵੀ ਆਪਣੇ ਵੱਸ 'ਚ ਕਰ ਲਿਆ ਸੀ। ਹਾਂਜੀ, ਦਮਦਮੀ ਟਕਸਾਲ ਸੰਤਾਂ ਨੂੰ ਸ਼ਹੀਦ ਨਹੀਂ ਸੀ ਕਹਿ ਰਹੀ ਜੀ, ਤੇ ਅਕਾਲ ਤਖਤ ਸਾਹਿਬ ਵਾਲਿਆਂ ਨੂੰ ਇੱਕ ਬਹਾਨਾ ਸੀ ਕਿ ਜੇ ਟਕਸਾਲ ਨਹੀਂ ਕਹਿ ਰਹੀ ਤਾਂ ਅਸੀਂ ਕਿਵੇਂ ਉਹਨਾਂ ਨੂੰ ਸ਼ਹੀਦ ਕਹੀਏ। ਜੀ, ਸਾਡੀ ਪਾਰਟੀ ਮਹਿਸੂਸ ਕਰਦੀ ਸੀ ਕਿ ਅਖਬਾਰਾਂ ਦੇ ਵਿੱਚ ਸੰਤਾਂ ਦਾ ਨਾਮ ਦਿਨੋਂ ਦਿਨ ਘਟੀ ਜਾ ਰਿਹਾ ਹੈ। ਇਹ 92-94 ਦੀਆਂ ਗੱਲਾਂ ਨੇ। ਹਾਂਜੀ, ਜਦੋਂ ਬੇਅੰਤਾ ਬੁੱਚੜ ਇੱਥੇ ਪੂਰੇ ਲੋਕਾਂ ਨੂੰ KPS ਗਿੱਲ ਹੋਣੀ ਸ਼ਹੀਦ ਕਰ ਰਹੇ ਸਾਡੇ ਬੱਚੇ, ਉਹਨਾਂ ਦਿਨਾਂ ਵਿੱਚ ਸੰਤਾਂ ਦਾ ਨਾਂ ਘਟਿਆ। ਤਾਂ ਸਾਡੀ ਪਾਰਟੀ ਨੇ ਇਹ ਫੈਸਲਾ ਕੀਤਾ ਇੱਕ ਦਿਨ ਕਿ ਕਿਉਂ ਨਾ ਉਹਨਾਂ ਦਾ ਜਨਮ ਦਿਨ ਹੀ ਮਨਾ ਲਿੱਤਾ ਜਾਵੇ। ਹਾਂਜੀ, ਸੋ ਇਹ ਜਿਹੜਾ ਦਿਨ ਹੈ ਇਹ ਨੇੜੇ ਆ ਰਿਹਾ ਸੀ 12 ਫਰਵਰੀ ਤੇ ਅਸੀਂ ਫੈਸਲਾ ਕੀਤਾ। ਤੇ ਪਹਿਲੇ ਸਾਲਾਂ ਦੇ ਵਿੱਚ ਸਾਨੂੰ ਪੋਸਟਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ, ਪਰ ਇਹ ਸਾਡੀ ਪਾਰਟੀ ਦੀ ਅਚੀਵਮੈਂਟ ਹੈ, ਸਿੱਖ ਪੰਥ ਦੀ ਅਚੀਵਮੈਂਟ ਹੈ। ਤੇ ਕੱਲ ਜਿਹੜਾ ਇੱਥੇ 12 ਫਰਵਰੀ ਨੂੰ ਪਰਸੋਂ ਹੋਇਆ ਹੈ, ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ, ਨੌਜਵਾਨਾਂ ਨੇ, ਬੀਬੀਆਂ ਨੇ ਸ਼ਿਰਕਤ ਕਰਕੇ ਜਿਹੜਾ ਇਹ ਚੈਲੰਜ ਦਿੱਤਾ ਹੈ ਸੈਂਟਰ ਗਵਰਨਮੈਂਟ ਨੂੰ ਕਿ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ, ਸੰਤ ਜਰਨੈਲ ਸਿੰਘ ਨੂੰ ਸਿੱਖਾਂ ਦੇ ਮਨਾਂ ਚੋਂ ਵਿਸਾਰਿਆ ਨਹੀਂ ਜਾ ਸਕਦਾ। ਤੇ ਇਹਦਾ ਜਿਹੜਾ ਪ੍ਰਤੱਖ ਪ੍ਰੂਫ ਸੀਗਾ ਉਹ ਪਰਸੋਂ ਦੇਖਣ ਚ ਆਇਆ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਜਿਹੜੀ ਸਰਕਾਰ ਹੈ ਉਹ ਇਹਨਾਂ ਨੂੰ ਕੱਟੜਵਾਦੀ ਜਾਂ ਆਤੰਕਵਾਦੀ ਜਾਂ ਟੈਰਰਿਸਟ ਜਾਂ ਦਹਿਸ਼ਤਗਰਦ ਵਜੋਂ ਹਮੇਸ਼ਾ ਉਭਾਰਦੀ ਹੈ। ਓਵਰਆਲ ਤੁਸੀਂ ਸਾਡੇ ਦਰਸ਼ਕਾਂ ਨੂੰ ਵੇਰਵੇ ਨਾਲ ਇਹਨਾਂ ਦੀ ਸ਼ਖਸੀਅਤ ਬਾਰੇ ਕੀ ਕਹਿਣਾ ਚਾਹੋਗੇ? ਮੈਂ ਆਪਣੇ ਸਿੱਖ ਭਰਾਵਾਂ ਨੂੰ ਤੇ ਨਿਆਂ ਪਸੰਦ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਮੈਨੀ ਡਾਇਮੈਂਸ਼ਨਲ ਪਰਸਨੈਲਿਟੀ ਸੀ। ਉਹ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਪੂਰਾ ਉਤਰਨ ਦਾ ਵਾਲਾ ਸਿੱਖ ਸੀਗੇ, ਜੋ ਸਾਡੇ ਗੁਰੂ ਦਾ ਸਿਧਾਂਤ ਹੈ। ਸਿਰਫ ਇਹ ਹੈ ਕਿ ਸਮੇਂ-ਸਮੇਂ ਜੇ ਸਰਕਾਰਾਂ ਨੂੰ ਇਹੋ ਜਿਹੇ ਸੱਚੇ ਲੋਕ ਤੇ ਦ੍ਰਿੜ ਲੋਕ ਜਿਹੜੇ ਸ਼ਹਾਦਤ ਤੱਕ ਦਾ ਸਫ਼ਰ ਪੂਰਾ ਕਰ ਸਕਦੇ ਨੇ, ਉਹਨਾਂ ਤੋਂ ਡਰ ਰਹਿੰਦਾ ਹੈ। ਉਸ ਡਰ ਦੇ ਵਿੱਚੋਂ ਉਪਜਿਆ ਇਹ ਲਫ਼ਜ਼ ਹੈ ਕਿ ਕਿਉਂ ਨਾ ਇਹਨਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਵੇ। ਪਰ ਅੱਜ ਤੱਕ ਕੋਈ ਵੀ ਸਟੇਟ ਗਵਰਨਮੈਂਟ, ਕੋਈ ਵੀ ਸੈਂਟਰ ਗਵਰਨਮੈਂਟ, ਕੋਈ ਸੈਂਟਰ ਏਜੰਸੀ ਇਹ ਪ੍ਰੂਵ ਨਹੀਂ ਕਰ ਸਕੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕਿਹੜਾ ਐਸਾ ਪੱਖ ਸੀ ਜਿਹੜਾ ਉਹਨਾਂ ਨੂੰ ਅੱਤਵਾਦੀ ਲੱਗਦਾ ਹੈ। ਦੁਨੀਆ ਭਰ ਦੇ ਵਿੱਚ ਐਕਸਟ੍ਰੀਮਿਜ਼ਮ ਚੱਲ ਰਿਹਾ ਹੈ, ਅੱਤਵਾਦ ਚੱਲ ਰਿਹਾ ਹੈ, ਪਰ ਸੰਤ ਜਰਨੈਲ ਸਿੰਘ ਵਰਗੇ ਮਹਾਨ ਸਿੱਖ ਤੇ ਮਹਾਨ ਇਨਸਾਨ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਸੀ, ਜਿਨ੍ਹਾਂ ਨੇ ਹਿੰਦੂਆਂ ਦੇ ਵੀ ਉਨੇ ਹੀ ਕੰਮ ਕੀਤੇ, ਈਵਨ ਮੁਸਲਮਾਨਾਂ ਦੇ ਵੀ ਉਨੇ ਹੀ ਕੰਮ ਕੀਤੇ ਜਿੰਨੇ ਉਹਨਾਂ ਨੇ ਸਿੱਖਾਂ ਦੇ ਕੀਤੇ। ਜਿਹੜੇ ਲੋਕ ਆਪ ਖਰੀਦ ਕੇ ਜੀਤਾ ਜੇਲ੍ਹ ਦੇ ਵਿੱਚ ਦੇ ਸਕਦੇ ਨੇ, ਜਿਹੜੇ ਲੋਕ ਮੰਦਿਰ ਵਾਸਤੇ ਮਦਦ ਕਰ ਸਕਦੇ ਨੇ, ਜਿਹੜੇ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਵਾਪਸ ਉਹਨਾਂ ਦੇ ਘਰਾਂ ਵਿੱਚ ਵਸਾ ਸਕਦੇ ਨੇ, ਤੇ ਉਹਨਾਂ ਨੂੰ ਹਿੰਦੂ ਖਿਲਾਫ ਪ੍ਰਗਟ ਕਰਨਾ ਇਹ ਸਰਕਾਰਾਂ ਦੀ ਚਾਲ ਹੈ। ਪਰ ਮੇਰਾ ਖਿਆਲ ਹੈ ਪ੍ਰੈਕਟੀਕਲੀ ਸਰਕਾਰ ਇਹਦੇ ਗੱਲ ਵਿੱਚ ਫੇਲ ਹੋਈ ਹੈ। ਜ਼ਬਾਨੀ ਤੌਰ ਤੇ ਉਹਨਾਂ ਦਾ ਜ਼ੋਰ ਹੈ, ਪ੍ਰੈਸ ਰਾਹੀਂ ਜ਼ੋਰ ਹੈ,
ਉਹ ਹੈ ਜ਼ਰੂਰ, ਪਰ ਮੈਂ TV 84 ਵਰਗੇ ਜਿਹੜੇ ਨਿਰਪੱਖ ਅਦਾਰੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਸੰਤ ਜੀ ਦੀ ਹਰ ਪਰਸਨੈਲਿਟੀ ਦੇ ਉੱਤੇ, ਪਰਸਨੈਲਿਟੀ ਦੇ ਹਰ ਪੱਖ ਦੇ ਉੱਤੇ ਤੁਸੀਂ ਡਿਬੇਟ ਕਰਵਾਓ, ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਏਡਾ ਮਹਾਨ ਸ਼ਖਸੀਅਤ ਜਿਹੜੀ ਸਾਡੇ ਸਮੇਂ ਦੇ ਵਿੱਚ ਪੈਦਾ ਹੋਈ ਤੇ ਇੱਕ ਬਹੁਤ ਵੱਡਾ ਪੜਾਅ ਜਿਹੜਾ ਉਹ ਤੈਅ ਕਰਕੇ ਗਈ ਹੈ, ਉਹਦੀ ਜ਼ਿੰਦਗੀ ਦੀ ਹਰ ਚੀਜ਼ ਜਿਹੜੀ ਸਿੱਖਣ ਯੋਗ ਹੈ ਉਹ ਤੇ ਡਿਬੇਟ ਹੋਣੀ ਚਾਹੀਦੀ ਹੈ। ਜੀ ਜੀ। ਤੇ ਵੀਰ ਜੀ ਵਨ ਕੁਐਸਚਨ ਦਾ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਉਹਨਾਂ ਦੇ ਜਨਮ ਦਿਹਾੜਾ ਤਾਂ ਮਨਾਉਂਦੇ, ਪਰ ਜਿਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੋਈ ਸੀਗੀ 6 ਜੂਨ 1984 ਨੂੰ, ਫਿਰ ਆਪਾਂ ਜਨਮ ਦਿਹਾੜਾ ਕਿਉਂ ਮਨਾਉਂਦੇ? ਉਹਨੇ ਸ਼ਹੀਦੀ ਦਿਵਸ ਕਿਉਂ ਨਹੀਂ ਪ੍ਰੋਪਰਲੀ ਮਨਾਇਆ ਪਿਛਲੇ ਕਾਫੀ ਸਾਲਾਂ ਤੋਂ? ਕਿਉਂ ਦਮਦਮੀ ਟਕਸਾਲ ਨੇ ਇਹਨਾਂ ਉਹਨਾਂ ਦੀ ਸ਼ਹੀਦੀ ਨੂੰ ਲੁਕੋ ਕੇ ਰੱਖਿਆ ਸੀਗਾ ਇੰਨੇ ਸਾਲ? ਅਸਲ 'ਚ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਦੇ ਇੰਨੀਆਂ ਅੱਖਾਂ 'ਚ ਆ ਗਈ ਸੀ। ਮੈਂ ਤੁਹਾਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਦੱਸਦਾ। 3 ਅਦਾਰੇ ਜਿਹੜੇ ਸੀ ਉਹ ਸੈਂਟਰ ਗਵਰਨਮੈਂਟ ਨੇ ਆਪਣੇ ਤੌਰ ਤੇ ਨੋਟ ਕੀਤੇ ਕਿ ਇੱਕ ਦਮਦਮੀ ਟਕਸਾਲ ਹੈ, ਇੱਕ ਅਕਾਲ ਤਖਤ ਸਾਹਿਬ ਹੈ ਤੇ ਇੱਕ ਆਲ ਇੰਡੀਆ ਸਿੱਖ ਫੈਡਰੇਸ਼ਨ ਹੈ। ਇਹ ਤਿੰਨਾਂ ਨੇ ਹੀ ਰਲ ਕੇ ਜਿਹੜਾ ਹੈ ਉਹ ਸਿੱਖ ਆਜ਼ਾਦੀ ਦੀ ਜਿਹੜੀ ਗੱਲ ਹੈ ਇਹ ਤਿੰਨਾਂ ਰਾਹੀਂ ਚੱਲੀ ਹੈ ਜੀ। ਇਹਨਾਂ ਨੂੰ ਬੇਅਰਥ ਕਰ ਦੇਣਾ ਚਾਹੀਦਾ ਹੈ ਤੇ 25 ਸਾਲ ਦੇ ਵਿੱਚ ਸਾਡੇ ਸਿੱਖਾਂ ਦੇ ਲਾਲਚੀ ਸਿੱਖਾਂ ਦੀ ਮੂਰਖਤਾ ਕਰਕੇ ਜਿਹੜੇ ਅੱਜ ਇੱਥੇ ਸੱਤਾ ਦੇ ਵਿੱਚ ਕਾਬਜ਼ ਨੇ, ਉਹ ਜਿਹੜੀ ਸੈਂਟਰ ਦੀਆਂ ਹਕੂਮਤਾਂ, ਹਿੰਦੂਵਾਦੀ ਹਕੂਮਤਾਂ ਨੇ, ਜਿਹੜੇ ਸਾਰੇ ਹਿੰਦੁਸਤਾਨ ਨੂੰ ਇੱਕੋ ਹੀ ਧਰਮ ਦਾ ਰਾਸ਼ਟਰ ਬਣਾਉਣਾ ਚਾਹੁੰਦੀਆਂ ਨੇ, ਹਿੰਦੂ ਧਰਮ ਦਾ, ਉਹ ਕਾਮਯਾਬ ਹੋਈਆਂ ਨੇ। ਅੱਜ ਟਕਸਾਲ ਦਾ ਪੱਖ ਜਿਹੜਾ ਹੈ ਉਹ ਉਹਦੇ ਪੁਰਾਤਨ ਇਤਿਹਾਸ ਤੋਂ ਟੁੱਟ ਚੁੱਕਾ ਹੈ। ਉਹ ਸਿੱਧੇ ਤੌਰ ਤੇ RSS ਨਾਲ ਜੁੜ ਗਿਆ, ਬਾਬਾ ਧੁੰਮਾ। ਉਸੇ ਤਰ੍ਹਾਂ ਹੀ ਅਕਾਲ ਤਖਤ ਜਿਹੜਾ ਹੈ ਉਹ ਬਾਦਲ ਰਾਹੀਂ ਸੈਂਟਰ ਦੀ ਗੱਲ ਕਰਦਾ ਹੈ ਜਾਂ ਸਟੇਟ ਦੀ ਗੱਲ ਕਰਦਾ ਹੈ, ਜਥੇਦਾਰ ਸਾਹਿਬ। ਤੇ ਉਸੇ ਤਰ੍ਹਾਂ ਹੀ ਫੈਡਰੇਸ਼ਨ ਜਿਹੜੀ ਹੈ ਉਹ ਖੇਰੂ ਹੋ ਗਈ ਹੈ। ਇਹ ਤਿੰਨਾਂ ਸੰਸਥਾਵਾਂ ਨੂੰ ਉਹਨਾਂ ਨੇ ਬੇਅਰਥ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੇਸ਼ੱਕ ਅਕਾਲ ਤਖਤ ਸਾਹਿਬ ਨੂੰ ਬੇਅਰਥ ਕਰਨਾ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ, ਪਰ ਮੌਜੂਦਾ ਸਮੇਂ ਦੇ ਉੱਤੇ ਉਹਦੇ ਉੱਤੇ ਦਬਾਅ ਪਾ ਕੇ ਉਸ ਤੋਂ ਗਲਤ ਸਿੱਖ ਰਵਾਇਤਾਂ ਵਾਲੇ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਨੇ। ਇਹੀ ਕਾਰਨ ਹੈ ਕਿ ਜਿਹੜੀ ਟਕਸਾਲ ਹੈ ਉਹ ਇਸ ਵਕਤ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਰਾਮ ਰਾਏ ਜੀ ਜਾ ਕੇ ਦਰਬਾਰ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਸੀ, ਉਹ ਜਾ ਕੇ ਆਪਣਾ ਭਤੀਜੇ ਸੀ, ਉਹ ਜਾ ਕੇ ਆਪਣਾ ਦਿੱਲੀ ਦਰਬਾਰ ਦੇ ਵਿੱਚ ਉੱਥੋਂ ਦਾ ਦੇਖ ਕੇ ਤੇ ਆਪਣਾ ਇਨਾਮ ਦੇਹਰਾਦੂਨ ਵਾਲਾ ਇਲਾਕਾ ਲੈ ਗਏ ਸੀ ਇੰਡੀਆ ਦੇ ਵਿੱਚ। ਇਸੇ ਤਰ੍ਹਾਂ ਅੱਜ ਬਾਬਾ ਧੁੰਮਾ ਜਾਂ ਹੋਰ ਜਿੰਨੇ ਵੀ ਆ ਸਾਧ ਇਕੱਠੇ ਹੋਏ ਨੇ, ਜਾਂ ਬਾਦਲ ਹੋਣੀ ਹੋਏ, ਅਕਾਲ ਤਖਤ ਦੇ ਜਥੇਦਾਰ ਸਾਹਿਬ ਹੋਏ, ਫੈਡਰੇਸ਼ਨ ਦੇ ਕਾਫੀ ਧਿਰਾਂ ਹੋਈਆਂ, ਜਿਵੇਂ ਮਹਿਤਾ ਚਾਵਲਾ ਕਦੇ ਫੈਡਰੇਸ਼ਨ ਦੇ ਵੱਡੇ ਲੀਡਰ ਸੀ, ਸੰਤਾਂ ਦੇ ਨਾਲ ਰਹੇ ਸੀ, ਅੱਜ ਉਹ ਬਾਦਲ ਦੀ ਬੁੱਕਲ 'ਚ ਬੈਠੇ ਨੇ। ਸੋ ਇਹ ਸਾਰਾ ਸਿਸਟਮ ਸਮਝਣ ਦੀ ਲੋੜ ਹੈ, ਜਿਹਦੇ ਲਈ ਟਾਈਮ ਚਾਹੀਦਾ ਹੈ। ਸੋ ਉਹ ਇੱਕ ਪਾਸਾ ਤਾਂ ਹੈ ਜਿਹੜਾ ਸਿੱਖਾਂ ਦੀ ਗੱਲ ਕਰਦਾ ਹੈ ਤੇ ਹਿੰਦੁਸਤਾਨ ਦੀ ਹਕੂਮਤ ਨੂੰ ਪਸੰਦ ਨਹੀਂ ਹੈ, ਸਾਡੀ ਪਾਰਟੀ ਹੈ ਜਾਂ ਕੁਝ ਛੋਟੀਆਂ ਮੋਟੀਆਂ ਹੋਰ ਤਰ੍ਹਾਂ ਨੇ। ਦੂਜੇ ਪਾਸੇ ਉਹ ਸਿੱਖ ਨੇ ਜਿਹੜੇ ਸੈਂਟਰ ਦੀ ਹਾਂ ਨਾਲ ਹਾਂ ਮਿਲਾ ਕੇ ਆਪਣੇ ਆਪ ਨੂੰ ਹਿੰਦੂ ਗਰਦਾਨਣ ਦੇ ਉੱਤੇ ਕੋਈ ਰੋਸ ਪ੍ਰਗਟ ਨਹੀਂ ਕਰਦੇ, ਉਹਨਾਂ ਵਿੱਚ ਹੀ ਅੱਜ ਜਿਹੜੀ ਟਕਸਾਲ ਵੀ ਆਉਂਦੀ ਹੈ। ਜੀ ਜੀ, ਇਹ ਵਿਰੋਧ ਹੈ ਜੀ। ਤੇ ਵੀਰ ਜੀ ਇੱਕ ਕੁਐਸਚਨ ਅਸੀਂ ਫੇਸਬੁੱਕ ਤੇ ਲਿੱਤਾ ਸੀ ਤੁਹਾਡੇ ਸਪੈਸ਼ਲੀ ਯੰਗ ਜਨਰੇਸ਼ਨ ਦੇ ਹਵਾਲੇ ਨਾਲ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ। ਜਿਸ ਤਰ੍ਹਾਂ ਵੀ ਆਲ ਨੋ, ਅਸੀਂ ਸਾਰੇ ਜਾਣਦੇ ਕਿ ਇਹਨਾਂ ਦਾ ਬਰਥਡੇ, ਇਹਨਾਂ ਦਾ ਜਨਮ ਦਿਹਾੜਾ 2 ਜੂਨ ਦਾ ਸੀਗਾ। ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦਾ ਜਨਮ ਦਿਹਾੜਾ 12 ਫਰਵਰੀ ਨੂੰ ਕਿਉਂ ਮਨਾਉਂਦੀ ਹੈ? ਇਹਦੇ ਪਿੱਛੇ ਇੱਕ ਇਤਿਹਾਸ ਇਹ ਕੰਮ ਕਰਦਾ ਸੀ ਕਿ ਜਦੋਂ ਅਸੀਂ ਇਹ ਫੈਸਲਾ ਕਰ ਰਹੇ ਸੀ ਕਿ ਕਿਉਂ ਨਾ ਸੰਤਾਂ ਦਾ ਜਨਮ ਦਿਨ ਮਨਾਇਆ ਜਾਵੇ, ਤਾਂ ਉਸ ਵਕਤ 26 ਦਸੰਬਰ ਦਾ ਦਿਨ ਸੀ, ਜਦੋਂ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ ਬਾਅਦ ਅਸੀਂ ਆ ਕੇ ਪ੍ਰਧਾਨ ਸਾਹਿਬ ਦੇ ਘਰੇ ਕੋਠੀ 'ਚ ਦਫ਼ਤਰ ਆਪਣੇ ਬੈਠੇ, ਤਾਂ ਉੱਥੇ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਸੀ ਕਿ ਸੰਤਾਂ ਦਾ ਜਨਮ ਦਿਨ ਛੇਤੀ ਮਨਾਉਣਾ ਚਾਹੀਦਾ ਹੈ। ਸਾਡੇ ਚੋਂ ਇੱਕ ਬੰਦੇ ਨੇ ਕਿਹਾ, ਸਾਡੇ ਸਿੱਖ ਨੇ, ਕਿ ਉਹ ਤਾਂ 2 ਜੂਨ ਦੇ ਮਹੀਨੇ 'ਚ ਕਿਤੇ ਆਊਗਾ ਜੀ। ਅਸੀਂ ਕਿਹਾ ਵੀ ਅਸੀਂ 12 ਫਰਵਰੀ ਨੂੰ ਤੈਅ ਕਰ ਲੈਂਦੇ ਹਾਂ, ਅਸੀਂ ਕਿਉਂਕਿ ਬਹੁਤ ਜਲਦੀ ਉਹ ਜਿਹੜਾ ਪ੍ਰੋਗਰਾਮ ਹੈ ਉਹ ਕਰਨਾ ਚਾਹੁੰਦੇ ਸੀ। ਸਾਡੇ ਮਨ 'ਚ ਇੱਕ ਸਿੱਖ ਸੀ, ਇੱਕ ਖਾਹਿਸ਼ ਸੀ ਕਿ ਉਹ ਦਿਨ ਜਿਹੜਾ ਹੈਗਾ ਅਸੀਂ ਜਲਦੀ ਮਨਾਈਏ ਤੇ ਲੋਕਾਂ ਨੂੰ ਦੱਸੀਏ ਕਿ ਅਸੀਂ ਸੰਤ ਜੀ ਨੂੰ ਅਖਬਾਰਾਂ ਦੇ ਵਿੱਚੋਂ ਗਾਇਬ ਨਹੀਂ ਹੋਣ ਦੇਵਾਂਗੇ। ਸੋ ਉਸ ਕਰਕੇ ਇਹ ਫੈਸਲਾ ਕੀਤਾ ਗਿਆ, ਪਰ ਇਹ ਫੈਸਲਾ ਕੌਮਾਂ ਕਰ ਲੈਂਦੀਆਂ ਹੁੰਦੀਆਂ ਨੇ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਈਸਾ ਮਸੀਹ ਦਾ ਜਨਮ ਜਿਹੜਾ ਉਹ 25 ਦਸੰਬਰ ਮਨਾਇਆ ਜਾਂਦਾ ਹੈ, ਪਰ ਐਕਚੁਅਲੀ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਉਹ 25 ਦਸੰਬਰ ਨਹੀਂ ਹੈ। ਇਹ ਖੋਜ ਕੀਤੀ ਜਾ ਸਕਦੀ ਹੈ, ਇਹ ਗੂਗਲ ਤੋਂ ਦੇਖਿਆ ਜਾ ਸਕਦਾ ਹੈ। ਉਹਨਾਂ ਦਾ ਐਕਚੁਅਲ ਜਨਮ ਦਿਨ ਹੋਰ ਹੈ, ਪਰ 25 ਦਸੰਬਰ ਨੂੰ ਕਿਉਂਕਿ ਕ੍ਰਿਸਚੀਅਨ ਕੌਮ ਨੇ ਇਹ ਫੈਸਲਾ ਕਰ ਲਿਆ, ਇਸੇ ਤਰ੍ਹਾਂ ਹੀ ਸਾਡੀ ਕੌਮ ਨੇ ਉਸ ਵਕਤ ਮੌਕੇ ਦੇ ਨਜ਼ਾਕਤ ਨੂੰ ਸਮਝਿਆ ਹੋਇਆ ਇਹ ਫੈਸਲਾ ਕਰ ਲਿਆ। ਇਹ ਫੈਸਲੇ ਪਹਿਲਾਂ ਵੀ ਹੋਏ ਨੇ। ਮੁਕਤਸਰ ਸਾਹਿਬ ਦਾ ਜਿਹੜਾ ਦਿਨ ਹੈ ਉਹ ਗਰਮੀ ਵਿੱਚ ਹੋਇਆ ਹੈ, ਪਰ ਅਸੀਂ ਉਹਨੂੰ ਜਨਵਰੀ ਵਿੱਚ ਮਨਾਉਂਦੇ ਹਾਂ, ਠੰਡ ਵਿੱਚ ਮਨਾਉਂਦੇ ਹਾਂ। ਜਿਹੜਾ ਮੁਕਤਸਰ ਦਾ ਆਪਣਾ ਸ਼ਹੀਦੀ ਦਿਨ ਹੈ
40 ਮੁਕਤਿਆਂ ਦਾ ਉਹ ਗਰਮੀ ਵਿੱਚ ਹੋਇਆ। ਹਾਂਜੀ। ਪਰ ਉਹਨੂੰ ਕੌਮ ਜਿਹੜੀ ਹੈ ਉਹ ਫੈਸਲਾ ਕਰਕੇ ਉਹ ਫਰਵਰੀ ਵਿੱਚ ਮਾਘ ਦੀ ਸੰਗਰਾਂਦ ਨੂੰ ਮਨਾਈ ਜਾਂਦੀ ਹੈ ਜੀ। ਇਹ ਫੈਸਲੇ ਕੌਮਾਂ ਕਰ ਲੈਂਦੀਆਂ ਹੁੰਦੀਆਂ ਨੇ। ਹਾਂਜੀ। ਸਮਝਦੇ ਨਜ਼ਾਕਤ ਨੂੰ ਸਮਝਿਆ ਹੋਇਆ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਸੰਤਾਂ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਹਮਲਾ ਹੋਣ ਦੀ ਸੂਰਤ ਦੇ ਵਿੱਚ ਖਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਕੀਤਾ ਸੀ, ਪਰ ਹੁਣ ਅੱਜ ਖਾਲਿਸਤਾਨੀ ਸੰਘਰਸ਼ ਤੁਹਾਡੇ ਖਿਆਲ ਨਾਲ ਕਿੱਥੇ ਖੜਾ ਹੈ? ਖਾਲਿਸਤਾਨ 84 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਸਫ਼ਰ ਹੈ ਜੀ, ਜਿਹੜਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵਚਨ ਕੀਤਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਦੇ ਉੱਤੇ ਹਿੰਦੂ ਹਕੂਮਤਾਂ ਦੀ ਫੌਜ ਚੜ ਕੇ ਆਊਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਹਦੇ ਮੁਤਾਬਕ 84 ਤੋਂ ਲੈ ਕੇ ਅੱਜ ਤੱਕ ਅਸੀਂ ਬਹੁਤ ਜ਼ਿਆਦਾ ਪ੍ਰਾਪਤੀਆਂ ਖਾਲਿਸਤਾਨ ਦੇ ਕਰ ਚੁੱਕੇ ਹਾਂ। ਕਦੇ ਖਾਲਿਸਤਾਨ ਕਹਿਣ ਦੇ ਉੱਤੇ ਅਸੀਂ ਜੁਰਮ ਸਾਡੇ ਤੇ ਲਾਗੂ ਹੋ ਜਾਂਦਾ ਸੀ, ਅੱਜ ਅਸੀਂ ਕਾਨੂੰਨ ਕਾਨਫਰੰਸਾਂ ਵੀ ਕਰ ਰਹੇ ਹਾਂ। ਇਹ ਸਾਰਾ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਦੂਰ ਅੰਦੇਸ਼ੀ ਦੀ ਫੋਰਕਾਸਟਿੰਗ ਸੋਚ ਹੈ ਉਹਦੇ ਕਰਕੇ ਹੋਇਆ ਕਿ ਅੱਜ ਅਸੀਂ ਇਸ ਕੱਟੜਵਾਦੀ ਦੇਸ਼ ਦੀ ਸੁਪਰੀਮ ਕੋਰਟ ਤੋਂ ਇਹ ਜਜਮੈਂਟ ਲੈ ਚੁੱਕੇ ਹਾਂ ਕਿ ਖਾਲਿਸਤਾਨ ਕਹਿਣਾ ਕੋਈ ਜੁਰਮ ਨਹੀਂ ਹੈ, ਖਾਲਿਸਤਾਨ ਦੇ ਉੱਤੇ ਕਾਨਫਰੰਸ ਕਰਨੀ ਕੋਈ ਜੁਰਮ ਨਹੀਂ ਹੈ। ਖਾਲਿਸਤਾਨ ਤੇ ਅਸੀਂ ਐਸਜੀਪੀਸੀ ਦੀ ਇਲੈਕਸ਼ਨ ਲੜ ਚੁੱਕੇ ਹਾਂ। ਇਸ ਲਈ ਇਹ ਅਚੀਵਮੈਂਟਸ ਜਿਹੜੀਆਂ ਨੇ ਡੈਮੋਕ੍ਰੈਟਿਕਲੀ ਅਸੀਂ ਬਹੁਤ ਅੱਗੇ ਲੰਘ ਗਏ। ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ, ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਪਾਰਟੀ ਹੀ ਕੇਵਲ ਇੱਕ ਪਾਰਟੀ ਸੀ ਜਿਹਨੇ ਇਹ ਸਫ਼ਰ ਜਿਹੜਾ ਇਹ ਡੈਮੋਕ੍ਰੈਟਿਕਲੀ ਸਟੈਪ ਬਾय ਸਟੈਪ ਅੱਗੇ ਨੂੰ ਅਸੀਂ ਜਾ ਰਹੇ ਹਾਂ ਤੇ ਅੱਜ ਅਸੀਂ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰ ਰਹੇ ਹਾਂ। ਜੀ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ 1.5 ਮਿੰਟ ਰਹਿ ਗਿਆ। ਐਟ ਦੀ ਐਂਡ ਅਸੀਂ ਇਸ ਮੁੱਦੇ ਤੋਂ ਇਲਾਵਾ ਹੋਰ ਵੀ ਡਿਫਰੈਂਟ ਮੁੱਦੇ ਦੇ ਉੱਪਰ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਸੀਗੀਆਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ, ਓਵਰਆਲ ਤੁਸੀਂ ਇਸ ਜਿੱਤ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ? ਅਸਲ ਵਿੱਚ ਇਸ ਦੇਸ਼ ਦਾ ਇੱਕ ਖਾਸਾ ਹੈ ਕਿ ਲੋਕਾਂ ਦੀਆਂ ਮਜਬੂਰੀਆਂ ਬਹੁਤ ਜ਼ਿਆਦਾ ਨੇ ਜੀ। ਜਿੱਥੋਂ ਵੀ ਕਿਤੇ ਆਸ ਦੀ ਕੋਈ ਕਿਰਨ ਦਿਸਦੀ ਹੈ ਉਧਰ ਵੱਲ ਨੂੰ ਇੱਕਦਮ ਭੱਜਦੇ ਨੇ। 60 ਸਾਲ ਦੇ ਵਿੱਚ ਲੋਕਾਂ ਦਾ ਐਡਾ ਕਚੂੰਬਰ ਕੱਢ ਦਿੱਤਾ ਗਿਆ ਹੈ ਜੀ। ਉਹੀ ਹਾਲ ਇੱਥੇ ਹੋਇਆ ਕਿ ਪਹਿਲਾਂ ਮੋਦੀ ਤੇ ਆਸ ਕੀਤੀ ਇਸ ਦੇਸ਼ ਦੇ ਲੋਕਾਂ ਨੇ ਜੀ, ਪਰ 7 ਮਹੀਨੇ ਵਿੱਚ ਹੀ ਲੱਗਿਆ ਕਿ ਇਹ ਤਾਂ ਉਹੀ ਗੱਲਾਂ ਕਰ ਰਿਹਾ ਹੈ, ਚਾਹੇ ਬਾਹਰੋਂ ਪੈਸੇ ਮੰਗਾਉਣ ਦੀ ਗੱਲ ਹੋਵੇ ਜਾਂ ਕੋਈ ਹੋਰ ਗੱਲਾਂ ਹੋਣ, ਲੋਕਾਂ ਨੂੰ ਐਕਚੁਅਲੀ ਤਾਂ ਕੁਝ ਮਿਲ ਨਹੀਂ ਰਿਹਾ ਜੀ। ਵੀ ਕਿਉਂ ਨਾ ਅਸੀਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਜਿਹੜੀ ਕਿ ਪਹਿਲਾਂ ਇੱਕ ਗਲਤੀ ਕਰ ਗਈ ਸੀ ਜਾਂ ਉਹਨਾਂ ਕੋਲ ਘੱਟ ਗਿਣਤੀ ਰਹਿ ਗਈ ਸੀ, ਵੀ ਇਹਨੂੰ ਮੌਕਾ ਦਿੱਤਾ ਜਾਵੇ। ਮੈਂ ਤਾਂ ਇਹ ਮਹਿਸੂਸ ਕਰਦਾ ਕਿ ਲੋਕਾਂ ਦੀ ਜਿਹੜੀ ਸਾਰੀਆਂ ਤੋਂ ਤੰਗੀ ਹੈ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਕਾਮਰੇਡ ਹੋਣ, ਉਹ ਤੰਗੀ ਨੇ ਜਿਹੜਾ ਹੈ ਉਹ ਫਿਰ ਇੱਕ ਵਾਰ ਉਹਨਾਂ ਨੂੰ ਮਜਬੂਰ ਕੀਤਾ ਹੈ ਕਿ ਕਿਉਂ ਨਾ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਫਿਰ ਪਰਖ ਲਿਆ ਜਾਵੇ। ਉਹਦੇ ਵਿੱਚ ਉਹਨਾਂ ਨੂੰ ਮੈਂਡੇਟ ਮਿਲਿਆ ਤੇ ਮੈਂ ਆਸ ਕਰਦਾ ਕਿ ਉਹਨਾਂ ਨੂੰ ਲੋਕਾਂ ਦੀ ਆਸਾਂ ਤੇ ਪੂਰਾ ਉਤਰਨਾ ਚਾਹੀਦਾ ਜੀ। ਬਿਲਕੁਲ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਸੰਤਾ ਜੀ ਦੀ ਸ਼ਖਸੀਅਤ ਅਤੇ ਇਸ ਦਿੱਲੀ ਦੇ ਚੋਣ ਨਤੀਜਿਆਂ ਦੇ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੀ ਕਿਉਂਕਿ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਟੀਵੀ 84 ਦਾ ਰੀਤਕੌਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक था। Keep watching News TV 84. We'll be right back after a short break.